ਅਗਲੀ ਖਬਰ ਵੱਲ ਚੱਲੀਏ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਆਫੀਸ਼ੀਅਲਸ ਆ ਉਹ ਡੈਨਿਸ਼ ਆਫੀਸ਼ੀਅਲਸ ਨੂੰ ਗ੍ਰੀਨਲੈਂਡ ਦੇ ਸੰਬੰਧ ਦੇ ਵਿੱਚ ਇਸ ਪਰ ਨੂੰ ਮਿਲਣ ਜਾ ਰਹੇ ਹੈਗੇ ਆ। ਇਹ ਆਫੀਸ਼ੀਅਲੀ ਅਨਾਉਂਸ ਹੋ ਗਿਆ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੁਣਾਂ ਨੇ ਕਾਂਗਰਸ ਨੂੰ ਇਹ ਦੱਸਿਆ ਹੈਗਾ। ਪ੍ਰੈਜ਼ੀਡੈਂਟ ਕਹਿੰਦੇ ਟਰੰਪ ਇੰਟਰਸਟਡ ਆ ਡੈਨਿਸ਼ ਟੈਰੀਟਰੀ ਨੂੰ ਖਰੀਦਣ ਦੇ ਲਈ। ਪਰ ਉਹ ਬਾਰ-ਬਾਰ ਕਹਿੰਦੇ ਵੀ ਰਹੇ ਆ ਵੀ ਜਿਹੜਾ ਮਰਜ਼ੀ ਮੈਥਡ ਵਰਤਣਾ ਹੋਵੇ ਆਪਾਂ ਇਹ ਏਰੀਆ ਲੈਣਾ ਹੀ ਲੈਣਾ ਹੈਗਾ ਆ। ਸੋ ਇਹ ਆਪਸ਼ਨ ਥੋੜੀ ਬੈਟਰ ਲੱਗਦੀ ਆ ਕਿਉਂਕਿ ਪਾਪੂਲੇਸ਼ਨ ਬੜੀ ਘੱਟ ਆ ਉੱਥੇ 55,000 ਦੇ ਕਰੀਬ ਆ। 1-1 ਮਿਲੀਅਨ ਵੀ ਦੇ ਦਿੱਤਾ ਜਾਵੇ ਸਾਰਿਆਂ ਨੂੰ ਤਾਂ ਅਮਰੀਕਾ ਵਾਲਿਆਂ ਨੂੰ ਫਿਰ ਵੀ ਬੈਟਰ ਰਹਿਣਾ। ਪਰ ਦੇਖਦੇ ਆ ਭਈ ਹੁਣ ਇਹ ਪੈਸੇ ਦੇ ਕੇ ਖਰੀਦੂਗੀ ਜਾਂ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਜਿਹੜਾ ਐਗਰੀਮੈਂਟ ਹੋਊਗਾ। ਪਰ ਇਹਦਾ ਇੱਕ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਹੈ ਨਾਟੋ ਦੇ ਉੱਤੇ ਵੀ। ਡਬਲ ਡਾਊਨ ਟਰੰਪ ਹੁਣਾਂ ਨੇ ਕਹਿੰਦੇ ਪੋਸੀਬਿਲਿਟੀ ਕੀਤੀ ਆ ਸੰਡੇ ਸੰਡੇ ਰਾਤ ਕੱਲ ਫੇਰ ਉਹਨਾਂ ਨੇ ਇਹ ਕਿਹਾ ਹੈਗਾ ਕਿ ਜੇ ਅਸੀਂ ਗ੍ਰੀਨਲੈਂਡ ਨਹੀਂ ਲੈਂਦੇ ਰਸ਼ੀਆ ਤੇ ਚਾਈਨਾ ਗ੍ਰੀਨਲੈਂਡ ਨੂੰ ਲੈ ਲਊਗਾ ਤੇ ਅਸੀਂ ਇਸ ਨੂੰ ਵਾਪਰਨ ਨਹੀਂ ਦੇਵਾਂਗੇ। ਕਹਿੰਦੇ ਵੀ ਮੈਂ ਚਾਹਨਾ ਆ ਵੀ ਉਹਨਾਂ ਦੇ ਨਾਲ ਡੀਲ ਬਣਾਈ ਜਾਵੇ ਇਹ ਬੜਾ ਸੌਖਾ ਆ ਵਨ ਵੇ ਔਰ ਅਦਰ ਕਹਿੰਦੇ ਵੀ ਅਸੀਂ ਗ੍ਰੀਨਲੈਂਡ ਲੈਣਾ ਹੀ ਹੈਗਾ ਆ। ਇਹ ਸੰਡੇ ਕੱਲ ਜਾਨੀ ਟਰੰਪ ਉਹਨਾਂ ਨੇ 에ਅਰ ਫੋਰਸ 1 ਦੇ ਉੱਤੇ ਇੱਕ ਵਾਰੀ ਫੇਰ ਗੱਲ ਜਿਹੜੀ ਆ ਕਲੀਅਰ ਕੀਤੀ ਹੈਗੀ ਆ। ਕਹਿੰਦੇ ਵੀ ਜੇ ਅਸੀਂ ਸੌਖੇ ਤਰੀਕੇ ਨਾਲ ਨਹੀਂ ਲੈ ਸਕੇ ਤੇ ਹਾਰਡ ਵੇ ਲਵਾਂਗੇ। ਸੈਨੇਟਰ ਟਿਮ ਕੇਨ ਜੋ ਡੈਨਿਸ਼ ਆਫੀਸ਼ੀਅਲਸ ਨੂੰ ਪਿਛਲੇ ਹਫ਼ਤੇ ਮਿਲੇ ਸੀ ਉਹਨਾਂ ਨੇ ਕਿਹਾ ਵੀ ਡੈਮੋਕ੍ਰੇਟ ਤੇ ਰਿਪਬਲਿਕਨ ਜਿਹੜੇ ਕਾਂਗਰਸ ਦੇ ਵਿੱਚ ਹੈਗੇ ਆ ਯੂਨਾਈਟ ਹੋਊਗੇ ਕਿਸੇ ਤਰ੍ਹਾਂ ਦਾ ਜਿਹੜਾ ਮਿਲਟਰੀ ਐਕਸ਼ਨ ਆ ਉਹ ਗ੍ਰੀਨਲੈਂਡ ਦੇ ਉੱਤੇ ਨਾ ਕੀਤਾ ਜਾਵੇ। ਕਹਿੰਦੇ ਵੀ ਅਸੀਂ ਹਾਰਡਵੇ ਨਹੀਂ ਚਾਹੁੰਦੇ ਹੈਗੇ ਪਰ ਜੇ ਕਿਸੇ ਤਰ੍ਹਾਂ ਨੈਗੋਸ਼ੀਏਸ਼ਨ ਨਾਲ ਗੱਲ ਬਣਦੀ ਹੈਗੀ ਆ ਉਹਦੇ ਵਿੱਚ ਅਸੀਂ ਜ਼ਰੂਰ ਸਾਥ ਦੇਵਾਂਗੇ। ਅਗਲੀ ਖਬਰ ਵੱਲ ਚੱਲੀਏ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਆਫੀਸ਼ੀਅਲਸ ਆ ਉਹ ਡੈਨਿਸ਼ ਆਫੀਸ਼ੀਅਲਸ ਨੂੰ ਗ੍ਰੀਨਲੈਂਡ ਦੇ ਸੰਬੰਧ ਦੇ ਵਿੱਚ ਇਸ ਪਰ ਨੂੰ ਮਿਲਣ ਜਾ ਰਹੇ ਹੈਗੇ ਆ। ਇਹ ਆਫੀਸ਼ੀਅਲੀ ਅਨਾਉਂਸ ਹੋ ਗਿਆ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੁਣਾਂ ਨੇ ਕਾਂਗਰਸ ਨੂੰ ਇਹ ਦੱਸਿਆ ਹੈਗਾ। ਪ੍ਰੈਜ਼ੀਡੈਂਟ ਕਹਿੰਦੇ ਟਰੰਪ ਇੰਟਰਸਟਡ ਆ ਡੈਨਿਸ਼ ਟੈਰੀਟਰੀ ਨੂੰ ਖਰੀਦਣ ਦੇ ਲਈ। ਪਰ ਉਹ ਬਾਰ-ਬਾਰ ਕਹਿੰਦੇ ਵੀ ਰਹੇ ਆ ਵੀ ਜਿਹੜਾ ਮਰਜ਼ੀ ਮੈਥਡ ਵਰਤਣਾ ਹੋਵੇ ਆਪਾਂ ਇਹ ਏਰੀਆ ਲੈਣਾ ਹੀ ਲੈਣਾ ਹੈਗਾ ਆ। ਸੋ ਇਹ ਆਪਸ਼ਨ ਥੋੜੀ ਬੈਟਰ ਲੱਗਦੀ ਆ ਕਿਉਂਕਿ ਪਾਪੂਲੇਸ਼ਨ ਬੜੀ ਘੱਟ ਆ ਉੱਥੇ 55,000 ਦੇ ਕਰੀਬ ਆ। 1-1 ਮਿਲੀਅਨ ਵੀ ਦੇ ਦਿੱਤਾ ਜਾਵੇ ਸਾਰਿਆਂ ਨੂੰ ਤਾਂ ਅਮਰੀਕਾ ਵਾਲਿਆਂ ਨੂੰ ਫਿਰ ਵੀ ਬੈਟਰ ਰਹਿਣਾ। ਪਰ ਦੇਖਦੇ ਆ ਭਈ ਹੁਣ ਇਹ ਪੈਸੇ ਦੇ ਕੇ ਖਰੀਦੂਗੀ ਜਾਂ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਜਿਹੜਾ ਐਗਰੀਮੈਂਟ ਹੋਊਗਾ। ਪਰ ਇਹਦਾ ਇੱਕ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਹੈ ਨਾਟੋ ਦੇ ਉੱਤੇ ਵੀ। ਡਬਲ ਡਾਊਨ ਟਰੰਪ ਹੁਣਾਂ ਨੇ ਕਹਿੰਦੇ ਪੋਸੀਬਿਲਿਟੀ ਕੀਤੀ ਆ ਸੰਡੇ ਸੰਡੇ ਰਾਤ ਕੱਲ ਫੇਰ ਉਹਨਾਂ ਨੇ ਇਹ ਕਿਹਾ ਹੈਗਾ ਕਿ ਜੇ ਅਸੀਂ ਗ੍ਰੀਨਲੈਂਡ ਨਹੀਂ ਲੈਂਦੇ ਰਸ਼ੀਆ ਤੇ ਚਾਈਨਾ ਗ੍ਰੀਨਲੈਂਡ ਨੂੰ ਲੈ ਲਊਗਾ ਤੇ ਅਸੀਂ ਇਸ ਨੂੰ ਵਾਪਰਨ ਨਹੀਂ ਦੇਵਾਂਗੇ। ਕਹਿੰਦੇ ਵੀ ਮੈਂ ਚਾਹਨਾ ਆ ਵੀ ਉਹਨਾਂ ਦੇ ਨਾਲ ਡੀਲ ਬਣਾਈ ਜਾਵੇ ਇਹ ਬੜਾ ਸੌਖਾ ਆ ਵਨ ਵੇ ਔਰ ਅਦਰ ਕਹਿੰਦੇ ਵੀ ਅਸੀਂ ਗ੍ਰੀਨਲੈਂਡ ਲੈਣਾ ਹੀ ਹੈਗਾ ਆ। ਇਹ ਸੰਡੇ ਕੱਲ ਜਾਨੀ ਟਰੰਪ ਉਹਨਾਂ ਨੇ 에ਅਰ ਫੋਰਸ 1 ਦੇ ਉੱਤੇ ਇੱਕ ਵਾਰੀ ਫੇਰ ਗੱਲ ਜਿਹੜੀ ਆ ਕਲੀਅਰ ਕੀਤੀ ਹੈਗੀ ਆ। ਕਹਿੰਦੇ ਵੀ ਜੇ ਅਸੀਂ ਸੌਖੇ ਤਰੀਕੇ ਨਾਲ ਨਹੀਂ ਲੈ ਸਕੇ ਤੇ ਹਾਰਡ ਵੇ ਲਵਾਂਗੇ। ਸੈਨੇਟਰ ਟਿਮ ਕੇਨ ਜੋ ਡੈਨਿਸ਼ ਆਫੀਸ਼ੀਅਲਸ ਨੂੰ ਪਿਛਲੇ ਹਫ਼ਤੇ ਮਿਲੇ ਸੀ ਉਹਨਾਂ ਨੇ ਕਿਹਾ ਵੀ ਡੈਮੋਕ੍ਰੇਟ ਤੇ ਰਿਪਬਲਿਕਨ ਜਿਹੜੇ ਕਾਂਗਰਸ ਦੇ ਵਿੱਚ ਹੈਗੇ ਆ ਯੂਨਾਈਟ ਹੋਊਗੇ ਕਿਸੇ ਤਰ੍ਹਾਂ ਦਾ ਜਿਹੜਾ ਮਿਲਟਰੀ ਐਕਸ਼ਨ ਆ ਉਹ ਗ੍ਰੀਨਲੈਂਡ ਦੇ ਉੱਤੇ ਨਾ ਕੀਤਾ ਜਾਵੇ। ਕਹਿੰਦੇ ਵੀ ਅਸੀਂ ਹਾਰਡਵੇ ਨਹੀਂ ਚਾਹੁੰਦੇ ਹੈਗੇ ਪਰ ਜੇ ਕਿਸੇ ਤਰ੍ਹਾਂ ਨੈਗੋਸ਼ੀਏਸ਼ਨ ਨਾਲ ਗੱਲ ਬਣਦੀ ਹੈਗੀ ਆ ਉਹਦੇ ਵਿੱਚ ਅਸੀਂ ਜ਼ਰੂਰ ਸਾਥ ਦੇਵਾਂਗੇ।